अस्सलाम वालेकुम जी। असी आए हैं जी सैकेंड इंटरनेशनल पंजाबी कॉन्फ्रेंस जिहड़ी कि पिलाग लाहौर च हो रही है और 2024 ते मेरे नाल ने प्रोफैसर तारिक जटाला साहब जिहड़े प्रिंसीपल सी पहले दयाल सिंह कॉलेज दे और उस तो बाद पंजाबी आर्ट पंजाबी फिल्मां और पंजाबी म्यूजिक दे नाल इन्हां दा बहुत ज़्यादा लगाव भी है और इन्हां दा पूरा समझो एक इनसाइक्लोपीडिया ने। तो अज मैनू मिले ने तो मैं सोचा कि मौके तो फ़ायदा चुकते हुए तुहाडे नाल कुछ गुफ्तगू की जाए। सब तो पहले तो तुसीं यह दसो जी कि जिहड़ी पंजाबी ज़बान दी एक नवीं लहर चली है जिहदे विच पंजाबी ज़बान वाल लोकी आ रहे ने ਉਹਦੇ ਕੀ ਰੀਜ਼ਨ ਹੈ ਔਰ ਉਹਦੇ ਕੀ ਮੁਸਤਕਬਲ ਕੀ ਦੇਖਦੇ ਹੋ ਤੁਸੀਂ? ਦੇਖੋ ਜੀ, ਜਿਨ੍ਹਾਂ ਨੇ ਲਹਿਰ ਚਲਾਈ ਹੈ ਜਾਂ ਜਿਹੜੇ ਚਲਾ ਰਹੇ ਨੇ ਅਸਲੇ, ਇਹ ਐਡੀ ਨਵੀਂ ਨਹੀਂ, ਇਹ ਪਾਕਿਸਤਾਨ ਬਣਨ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਲੇਕਿਨ ਕਿ ਇਹਦੇ 'ਚ ਚੂँਕਿ ਉਦੋਂ ਮਤਲਬ ਹੈ ਕਿ 47 ਦੀ ਵੰਡ 'ਚ ਪੰਜਾਬੀ ਨੂੰ ਬਹੁਤ ਨੁਕਸਾਨ ਪਹੁੰਚਿਆ, ਸਾਰੇ ਮੰਨਦੇ ਨੇ ਜੀ, ਕਿਉਂਕਿ ਹਿੰਦੂ ਉੱਧਰ ਚਲੇ ਗਏ, ਉਹਨਾਂ ਹਿੰਦੀ ਇਖਤਿਆਰ ਕਰ ਲਈ। ਮੈਂ ਮੁਲਕ ਸਾਡਾ ਬਣਿਆ ਸੀ ਮਜ਼ਹਬ ਦੇ ਨਾਂ 'ਤੇ ਉਰਦੂ ਨੂੰ ਮਜ਼ਹਬੀ ਜ਼ਬਾਨ ਬਣਾ ਦਿੱਤਾ ਅਤੇ ਇੱਥੇ ਉਰਦੂ ਇਖਤਿਆਰ ਕਰ ਲਈ ਅਤੇ ਬਾਕੀ ਪੰਜਾਬੀ ਸਿੱਖਾਂ ਦੇ ਵਾਲੇ ਹੋ ਗਏ। ਹਾਂ, ਇਹ ਇੱਕ ਸਿਨੈਰੀਓ ਬਣਦਾ ਸੀ ਅਤੇ ਉਹ ਫਿਰ ਸ਼ਾਇਰਾਂ ਜਾਂ ਅਦੀਬਾਂ ਦਾ ਸੀ ਮਸਲਾ ਸ਼ੁਰੂ ਦੇ ਵਿੱਚ। ਉਹ ਸਮਝਦੇ ਸਨ ਕਿ ਸਾਡੀ ਜ਼ਬਾਨ ਹੈ ਅਤੇ ਉਹ ਲੱਗੇ ਰਹੇ ਆਹਿਸਤਾ ਆਹਿਸਤਾ, ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਔਰ ਪੰਜਾਬੀ ਪੱਧਤੀ ਜਿਹੜੀ ਨਾ ਥੱਲੇ ਤੋਂ ਥੱਲੇ ਜਾਂਦੀ ਰਹੀ। ਫਿਰ ਇੰਡੀਆ ਤੋਂ ਹੀ ਮੌਲਵੀ ਅਬਦੁਲ ਹਕ ਸਾਹਿਬ ਆਰਜ਼ ਹੋ ਗਏ, ਬਾਬਾ ਉਰਦੂ ਨੂੰ ਦਾ ਖਿਤਾਬ ਦਿੱਤਾ ਗਿਆ, ਉਹਨਾਂ ਨੇ ਮੁਹਿੰਮ ਚਲਾਈ, ਉਰਦੂ ਲਿਖੋ ਪੜ੍ਹੋ ਬੋਲੋ। ਨਵਾਏ ਵਕਤ 'ਚ ਮੁਹਿੰਮਾਂ ਚਲੀਆਂ, TV ਰੇਡੀਓ ਚੈਨਲ ਜਿਹੜੇ ਨੇ ਸਾਰੇ ਉਰਦੂ ਦਾ ਫਰੋਗ ਦਾ ਕੰਮ ਕਰਦੇ ਰਹੇ। ਫਿਰ ਸਕੂਲ ਖੁੱਲ੍ਹੇ ਪ੍ਰਾਈਵੇਟ ਇੰਗਲਿਸ਼ ਮੀਡੀਅਮ ਜੇ ਉਹਨਾਂ ਵੀ ਉਰਦੂ ਨੂੰ ਤਰਜੀਹ ਦਿੱਤੀ ਅਤੇ ਪੰਜਾਬੀ ਆਹਿਸਤਾ ਆਹਿਸਤਾ ਘਰਾਂ 'ਚ ਵੀ ਗਾਇਬ ਹੋ ਗਈ। ਬੱਚਿਆਂ ਨੂੰ ਨਾ ਮਤਲਬ ਜਿਸ ਤਰ੍ਹਾਂ ਅਮੂਮਨ ਘਰਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਉਰਦੂ ਬੋਲਦੇ ਰਹੇ ਜ਼ਿਆਦਾ ਅਤੇ ਬੱਚਿਆਂ ਨਾਲ ਵੀ ਉਰਦੂ ਬੱਚਾ ਜਿਹੜਾ ਪੰਜਾਬੀ ਦੀ ਬਜਾਏ ਉਰਦੂ ਬੋਲਦਾ, ਫਿਰ ਵੱਡਿਆ ਉਹਨੇ ਉਰਦੂ ਬੋਲਣਾ, ਉਹਨੇ ਕਹਿੰਦੇ ਮੇਰੀ ਮਾਤਰੀ ਜ਼ਬਾਨ ਉਰਦੂ ਹੈ। ਅਤੇ ਉਹ ਜ਼ਾਹਿਰ ਕਿ ਕਿਤੇ ਲਿਖਾਏਗਾ ਕਾਗਜ਼ਾਂ ਦੇ ਵਿੱਚ ਜੇ ਮਰਦਮਸ਼ੁਮਾਰੀ ਵਾਲੇ ਪੁੱਛਣਗੇ ਉਦੋਂ ਉਰਦੂ ਹੀ ਮੈਂਸ਼ਨ ਕੀਤੀ ਜਾਏਗੀ, ਮਾਂ ਨੇ ਜੀ ਉਰਦੂ ਬੋਲੀ। ਜੀ ਜੀ। ਅਤੇ ਇਸ ਤਰ੍ਹਾਂ ਪੰਜਾਬੀ ਨੂੰ ਆ ਗਿਆ ਸਵਾਲ। ਹੁਣ ਰਿਵਾਈਵਲ ਦੀ ਗੱਲ ਕਰਦੇ ਹੋ ਅਤੇ ਇਹਦੇ ਬਾਬੇ ਕੋਈ ਵੀ ਚੀਜ਼ ਹੋਵੇ ਅਤੇ ਜ਼ਾਹਿਰ ਹੈ ਕਿ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਯਾਰ ਨੁਕਸਾਨ ਹੈ, ਇਹ ਸਾਡਾ ਤਹਿਜ਼ੀਬੀ ਵਿਰਸਾ ਹੈ, ਸਾਡੀ ਸ਼ਨਾਖਤ ਹੈ ਔਰ ਗੁੰਮ ਹੋ ਰਹੀ ਹੈ ਅਤੇ ਉਹਦਾ ਕਿਸੇ ਵੇਲੇ ਵੀ ਅਹਿਸਾਸ ਹੋ ਸਕਦਾ। ਅਤੇ ਜਿਹੜੀ ਇਹ ਹੁਣ ਕਾਨਫਰੰਸ ਹੋ ਰਹੀ ਹੈ ਜੀ, ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਕਾਨਫਰੰਸ ਹੁੰਦੀ ਰਹਿਣੀ ਚਾਹੀਦੀ ਹੈ ਔਰ ਉਹਦੇ 'ਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ? ਜੀ, ਮੈਂ ਦੱਸਣ ਲੱਗਾ ਸਾਂ ਅਤੇ ਫਿਰ ਹੁਣ ਆ ਕੇ ਕੁਝ 10-12 ਸਾਲ ਪਹਿਲਾਂ ਇੱਕ ਗੱਲ ਰੀਅਲਾਈਜ਼ ਹੋਈ ਕਿ ਅਦਬੀ ਜਾਂ ਸ਼ਾਇਰਾਂ ਦਾ ਇਹ ਮਸਲਾ ਨਹੀਂ, ਇਹ ਪੂਰੀ ਸੁਸਾਇਟੀ ਦਾ ਮਸਲਾ ਔਰ ਇਹ ਪੋਲੀਟੀਕਲ ਤਰੀਕੇ ਨਾਲ ਹੀ ਹੱਲ ਹੋ ਸਕਦਾ। ਇਹਦੇ 'ਚ ਲੋਕਾਂ ਨੂੰ ਇਨਵਾਲਵ ਕੀਤਾ ਜਾਏ, ਪਬਲਿਕ ਨੂੰ ਇਨਵਾਲਵ ਕੀਤਾ ਜਾਏ, ਉਹਨੂੰ ਦੱਸਿਆ ਜਾਏ ਕਿ ਇਹ ਤੁਹਾਡਾ ਨੁਕਸਾਨ ਹੈ, ਤੁਹਾਡੇ ਰਸਮੋ ਰਿਵਾਜ ਰੀਤ ਵਗੈਰਾ ਸਾਰੇ ਬਿਨਾਂ ਜੁੜੇ ਹੋਏ ਨੇ। ਈਵਨ ਕਈ ਜਗ੍ਹਾ ਰੋਜ਼ਗਾਰ ਵੀ ਜੁੜਿਆ ਜਾ ਨਹੀਂ ਕਹਿੰਦੇ ਕਿ ਵੇਖੋ ਤੁਸੀਂ ਮਜ਼ਦੂਰਾਂ ਕੋਲ ਕੰਮ ਕਰਾ ਰਹੇ ਹੋ, ਤੁਸੀਂ ਉਹਨਾਂ ਨਾਲ ਉਰਦੂ ਬੋਲ ਕੇ ਨਹੀਂ ਕੰਮ ਕਰਾ ਸਕਦੇ। ਟੂਲ ਜਿੰਨੇ ਨੇ ਹਥਿਆਰ ਉਹ ਪੰਜਾਬੀ ਦੇ ਵਿੱਚ ਉਹਨਾਂ ਦੇ ਨਾਲ। ਜੀ ਬਿਲਕੁਲ ਐਸਾ, ਬਿਲਕੁਲ ਉਹਨਾਂ ਨੂੰ ਤੁਸੀਂ ਉਰਦੂ ਜਾਂ ਅੰਗਰੇਜ਼ੀ ਦੇ ਨਾਲ ਨਹੀਂ ਚਲਾ ਸਕਦੇ ਅਤੇ ਇਹ ਜ਼ਬਾਨ ਆਉਣੀ ਚਾਹੀਦੀ। ਅਤੇ ਉਸ ਵਜ੍ਹਾ ਕਰਕੇ ਫਿਰ ਇਹਨੂੰ ਪੋਲੀਟੀਸਾਈਜ਼ ਕੀਤਾ ਗਿਆ ਇਸ ਮੁਹਿੰਮ ਨੂੰ। ਉਹਦੇ 'ਚ ਰਜ਼ਾ ਸਾਹਿਬ ਸਨ, ਅਹਿਮਦ ਰਜ਼ਾ ਪੰਜਾਬੀ, ਮੈਂ ਖਾਕਸ਼ਾਰ, ਹੋਰ ਵੀ ਖਾਲਿਦ ਫਰਾਦ ਸਾਹਿਬ, ਹੋਰ ਵੀ ਖਲੀਲ ਉਜਲਾ ਸਾਹਿਬ। ਸ਼ੁਰੂ 'ਚ 10 ਸਾਲ ਪਹਿਲਾਂ ਦੀ ਗੱਲ। ਆਹਿਸਤਾ ਆਹਿਸਤਾ ਫਿਰ ਉਦੋਂ ਵੀ ਕਾਨਫਰੰਸ ਹੋਈ ਪਹਿਲੀ 2014 'ਚ ਜੀ। ਹੁਣ ਫਿਰ ਪਿਛਲੇ ਸਾਲ ਇੱਕ ਬਹੁਤ ਵੱਡੀ ਕਾਨਫਰੰਸ ਹੋਈ ਇੰਟਰਨੈਸ਼ਨਲ ਦੇ ਨਾਂ 'ਤੇ ਔਰ ਅੱਗੋਂ ਅਸੀਂ ਇਹਨੂੰ ਦੂਜੀ ਦਾ ਨਾਂ ਦੇ ਦਿੱਤਾ। ਇਹ ਜਿਹੜੇ ਆਏ ਨੇ ਪਾਰਟੀਸਪੈਂਟ, ਜ਼ਾਹਿਰ ਕਿ ਪੈਨਲ ਡਿਸਕਸ਼ਨ ਹੋ ਰਹੀਆਂ ਨੇ ਮੁਖਤਲਿਫ ਟਾਪਿਕਸ ਦੇ ਉੱਤੇ ਅਤੇ ਕੁਝ ਸੁਣ ਕੇ ਜਾ ਰਹੇ ਨੇ, ਕੋਈ ਲੈ ਕੇ ਜਾ ਰਹੇ ਨੇ। ਵੇਖੋ 100 ਬੰਦਿਆਂ ਨਾਲ ਤੁਸੀਂ ਇੱਕ ਗੱਲ ਕਰਦੇ ਹੋ ਅਤੇ ਕਮ ਸੇ ਕਮ 2 ਤਾਂ ਐਸੇ ਹੋਣਗੇ ਕਿ ਜਿਹੜੇ ਬਿਲਕੁਲ ਬਿਲਕੁਲ ਅਤੇ ਕੁਝ ਨਿਊਟਰਲ ਹੋ ਕੇ ਜਾਣਗੇ। ਬਿਲਕੁਲ ਜੀ, ਕਤਰੇ ਕਤਰੇ ਨਾਲ ਦਰਿਆ ਬਣ ਜਾਂਦਾ ਜੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ, ਮਿਹਰਬਾਨੀ।